ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 19 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਚਾਈਨਾ ਨੇ ਵਾਰਨਿੰਗ ਦਿੱਤੀ ਹੈ ਜਾਪਾਨ ਨੂੰ ਕਿ ਤੁਹਾਡੇ ਲਈ ਜਿਹੜਾ ਤੁਹਾਡਾ ਸੀ ਫੂਡ ਆ, ਉਹਦੀ ਕੋਈ ਵੀ ਜਿਹੜੀ ਆ ਮਾਰਕੀਟ ਨਹੀਂ ਹੈਗੀ। ਤਾਈਵਾਨ ਦੇ ਸੰਬੰਧ ਦੇ ਵਿੱਚ ਜਦੋਂ ਜਾਪਾਨ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੇ ਕਮੈਂਟ ਆ ਉਹ ਦਿੱਤੇ ਸੀਗੇ। ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਕਿ ਚਾਈਨਾ ਤਾਈਵਾਨ ਨੂੰ ਲੈ ਕੇ ਜਾਪਾਨ ਤੇ ਚਾਈਨਾ ਦੇ ਵਿੱਚ ਬਹੁਤ ਜਿਹੜੀ ਕਸ਼ਮਕਸ਼ ਚੱਲ ਰਹੀ ਤੇਜ਼ੀ ਦੇ ਨਾਲ। 5 ਲੱਖ ਚਾਈਨੀਜ਼ ਮੂਲ ਦੇ ਲੋਕਾਂ ਨੇ ਵਿਜ਼ਿਟ ਕਰਨਾ ਸੀ ਕੈਂਸਲ ਕਰ ਦਿੱਤਾ। ਬਹੁਤ ਸਾਰੇ ਸਟੂਡੈਂਟਸ ਨੂੰ ਅਲਰਟ ਕੀਤਾ ਗਿਆ ਹੈਗਾ। ਤੇ ਰੈਪਿਡਲੀ ਕਹਿੰਦੇ ਪਈ ਜਿਹੜੀ ਲੜਾਈ ਆ ਇਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈਗੀ ਆ। ਜਦੋਂ ਜੈਪਨੀਜ਼ ਲੀਡਰ ਸਨਾਏ ਤਕਚੀ ਨੇ ਕੁਐਸਚਨ ਜਿਹੜਾ ਆ ਚਾਈਨਾ ਦੇ ਤਾਈਵਾਨ ਦੇ ਉੱਤੇ ਅਟੈਕ ਨੂੰ ਲੈ ਕੇ ਕੀਤਾ, ਕਹਿੰਦੇ ਪਈ ਇਹ ਜਾਪਾਨ ਦਾ ਸਰਵਾਈਵਲ ਆ। ਜੇ ਤਾਈਵਾਨ ਦੇ ਉੱਤੇ ਚਾਈਨਾ ਵਾਲਿਆਂ ਨੇ ਕਿਸੇ ਤਰ੍ਹਾਂ ਦਾ ਅਟੈਕ ਕੀਤਾ ਤੇ ਅਸੀਂ ਪੂਰਾ ਜਿਹੜਾ ਆ ਤਾਈਵਾਨ ਦਾ ਸਾਥ ਦੇਵਾਂਗੇ। ਉਸ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਆ ਉਹ ਚੱਲ ਰਿਹਾ ਹੈਗਾ। ਸੀ ਫੂਡ ਨੂੰ ਇੱਕ ਤਰ੍ਹਾਂ ਨਾਲ ਫਿਰ ਹੁਣ ਪ੍ਰੈਸ਼ਰ ਪਾਉਣ ਦੇ ਲਈ ਗੱਲਬਾਤ ਕੀਤੀ ਹੈਗੀ ਚਾਈਨਾ ਵਾਲਿਆਂ ਨੇ। ਉਧਰ ਇੰਡੀਆ ਵਾਲੇ ਕਹਿੰਦੇ ਵੀ ਅਸੀਂ ਜਿਹੜਾ ਸੀ ਫੂਡ ਆ ਉਹ ਭੇਜ ਦਾਂਗੇ। ਸੋ ਜੈਪਨੀਜ਼ ਪ੍ਰਾਈਮ ਮਿਨਿਸਟਰ ਕਾਫੀ ਸਟਰੋਂਗ ਮੰਨੀ ਜਾਂਦੀ ਆ, ਨਵੀਂ ਨਵੀਂ ਹਜੇ ਬਣੀ ਆ ਤੇ ਟਰੰਪ ਨੇ ਵੀ ਉਹਨੂੰ ਮਿਲ ਕੇ ਆਏ ਆ ਪਿੱਛੇ ਜਿਹੇ। ਹਾਲਾਂਕਿ ਤਾਈਵਾਨ ਦੇ ਮਾਮਲੇ 'ਚ ਟਰੰਪ ਐਡਮਿਨਿਸਟ੍ਰੇਸ਼ਨ ਹਜੇ ਚੁੱਪ ਆ। ਪਹਿਲਾਂ ਜਿਹੜੇ ਡੈਮੋਕ੍ਰੇਟ ਐਡਮਿਨਿਸਟ੍ਰੇਸ਼ਨ ਸੀ ਉਹ ਬਹੁਤ ਬੋਲਦਾ ਹੁੰਦਾ ਸੀ, ਖਾਸ ਕਰਕੇ ਨੈਂਸੀ ਪਲੋਸੀ ਹੋਣੀ। ਸੋ ਜੈਪਨੀਜ਼ ਚੀਫ ਕੈਬਨਿਟ ਸੈਕਟਰੀ ਕਿਹਾਰਾ ਕਰਕੇ ਆ, ਉਹਨਾਂ ਨੇ ਇਹ ਕਿਹਾ ਵੀ ਹਜੇ ਸਾਨੂੰ ਕਨਫਰਮੇਸ਼ਨ ਤਾਂ ਨਹੀਂ ਮਿਲੀ ਇਹ ਫੂਡ ਦੇ ਸੰਬੰਧ ਦੇ ਵਿੱਚ, ਪਰ ਲੱਗਦਾ ਆ ਇਹ ਚੀਜ਼ ਹੋਊਗੀ। ਸੋ ਦੋਨਾਂ ਮੁਲਕਾਂ ਦੇ ਵਿੱਚ ਜਿਹੜੀ ਆ ਤਾਈਵਾਨ ਨੂੰ ਲੜਾਈ ਨੂੰ ਲੈ ਕੇ ਕਾਫੀ ਜਿਹੜਾ ਖਟਾਸ ਪੈਦਾ ਹੋ ਗਈ ਹੈਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਵੀ ਐਪਸਟੀਨ ਫਾਈਲਸ ਦੇ ਉੱਤੇ ਉਹਨਾਂ ਨੇ ਬਿੱਲ ਦੇ ਉੱਤੇ ਸਾਈਨ ਕਰ ਦਿੱਤਾ। ਜਿੱਦਾਂ ਸਵੇਰੇ ਆਪਾਂ ਕਿਆਸਰਾਈ ਲਾਈ ਸੀਗੀ, ਬਗੈਰ ਕਿਸੇ ਜਿਹੜੇ ਲਾਮ ਲਸ਼ਕਰ ਤੋਂ ਬਗੈਰ ਕਿਸੇ ਮੀਡੀਆ ਦੇ ਸਾਹਮਣੇ ਆਉਂਦੇ ਹੋਏ ਹੀ ਟਰੰਪ ਜਿਹੜੇ ਇਸ ਤਰੀਕੇ ਦੀ ਜਿਹੜੀ ਉਹ ਸਾਈਨ ਕਰਨਗੇ, ਕਿਉਂਕਿ ਐਪਸਟੀਨ ਦੇ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ ਆਪ ਆ ਰਹੇ ਨੇ। ਸੋ ਉਹਨਾਂ ਦੇ ਜਵਾਬ ਜਿਹੜੇ ਅਜੇ ਉਹ ਨਹੀਂ ਦੇਣਾ ਚਾਹੁੰਦੇ। ਸੋ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਦੇ ਉੱਤੇ ਪੋਸਟ ਕਰਦੇ ਹੋਏ ਕਿਹਾ ਵੀ ਜਿਹੜਾ ਡਿਸਗ੍ਰੇਸਡ ਫਾਈਨੈਂਸਰ ਆ, ਸੈਕਸ ਅਫੈਂਡਰ ਜੈਫਰੀ ਐਪਸਟੀਨ ਆ, ਉਹਨਾਂ ਦੀ ਜਿਹੜੇ ਬਾਬਤ ਬਿੱਲ ਆ ਉਹ ਸਾਈਨ ਉਹਨਾਂ ਨੇ ਕਰ ਦਿੱਤਾ। ਕਹਿੰਦੇ ਵੀ ਇਵੈਂਚੁਅਲੀ ਜਿਹੜਾ ਪਰਹੈਪਸ ਦਾ ਟਰੂਥ ਅਬਾਊਟ ਥੀਸ ਡੈਮੋਕ੍ਰੇਟਸ ਐਂਡ ਦੇਅਰ ਐਸੋਸੀਏਸ਼ਨਸ ਵਿਦ ਜੈਫਰੀ ਐਪਸਟੀਨ ਵਿਲ ਸੂਨ ਬੀ ਰਿਵੀਲਡ। ਆਈ ਹੈਵ ਜਸਟ ਸਾਈਨਡ ਦ ਬਿਲ ਟੂ ਰਿਲੀਜ਼ ਦੀ ਐਪਸਟੀਨ ਫਾਈਲਸ। ਅੱਜ ਇਸੇ ਬਾਬਤ ਸਵਾਲ ਜਿਹੜੇ ਪੈਮ ਬੌਂਡੀ ਹੁਣਾਂ ਨੂੰ ਵੀ ਪੁੱਛੇ ਗਏ ਸੀਗੇ। ਜਦ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਵੀ ਪਿਛਲੇ ਵਾਰੀ ਤਾਂ ਤੁਸੀਂ ਕਹਿ ਰਹੇ ਸੀ ਵੀ ਕੋਈ ਇਨਫੋਰਮੇਸ਼ਨ ਹੈ ਹੀ ਨਹੀਂ, ਕੋਈ ਲਿਸਟ ਹੈ ਹੀ ਨਹੀਂ, ਕੋਈ ਫਾਈਲਸ ਹੈ ਹੀ ਨਹੀਂ, ਤੇ ਕਹਿੰਦੇ ਵੀ ਹੁਣ ਕੀ ਚੇਂਜ ਹੋਇਆ। ਸੋ ਉਹਨਾਂ ਨੂੰ ਕੋਈ ਬਾਹੜਿਆ ਜਵਾਬ ਨਹੀਂ ਆਇਆ। ਉਹਨਾਂ ਨੇ ਕਿਹਾ ਵੀ ਹਾਂ, ਚੀਜ਼ਾਂ ਜਿਹੜੀਆਂ ਉਹ ਚੇਂਜ ਹੋਈਆਂ ਆ। ਕੱਲ੍ਹ ਜਦ ਸਾਊਦੀ ਅਰੇਬੀਆ ਦਾ ਹਰਜੋਤ ਸਿੰਘ ਜੀ ਆਇਆ ਸੀਗਾ, ਮੁਹੰਮਦ ਬਿਨ ਸਲਮਾਨ ABC ਨਿਊਜ਼ ਦੀ ਇੱਕ ਪੱਤਰਕਾਰ ਆ, ਉਹਨੇ ਸਵਾਲ ਜਦੋਂ ਟਰੰਪ ਹੁਣਾਂ ਨੂੰ ਇਸ ਬਾਬਤ ਪੁੱਛਿਆ ਵੀ ਤੁਹਾਡਾ ਨਿੱਜੀ ਫਾਇਦਾ ਤਾਂ ਨਹੀਂ ਜਿਹੜਾ ਉਹ ਇਸ ਦੇ ਵਿੱਚ ਹੋ ਰਿਹਾ ਜਮਾਲ ਖਸ਼ੋਗੀ ਵਾਲੇ ਦੇ ਉੱਤੇ ਵੀ, ਤਾਂ ਟਰੰਪ ਹੁਣਾਂ ਨੇ ਜਵਾਬ ਤਾਂ ਨਹੀਂ ਦਿੱਤਾ ਸਵਾਲ ਦਾ। ਐਪਸਟੀਨ ਦਾ ਵੀ ਉਹਦੇ ਨਾਲ ਹੀ ਵਿੱਚ ਸਵਾਲ ਸੀਗਾ, ਤੇ ਬਲਕਿ ਫੇਕ ਨਿਊਜ਼ ਕਹਿ ਕੇ ਜਿੱਦਾਂ ਉਹਨਾਂ ਦਾ ਇੱਕੋ ਹੀ
ਉਹਨਾਂ ਦੇ ਕੋਲ ਸ਼ਬਦ ਆ ਵੀ ਉਸ ਚੀਜ਼ ਨੂੰ ਕਹਿ ਕੇ ਜਿਹੜੀ ਉਹ ਗੱਲ ਉਹਨਾਂ ਨੇ ਟਾਲ ਜਿਹੜੀ ਉਹ ਦਿੱਤੀ ਆ। ਸੋ ਐਪਸਟੀਨ ਦੀਆਂ ਫਾਈਲਸ ਦੇ ਉੱਤੇ ਸਾਈਨ ਕਰ ਦਿੱਤਾ। ਹੁਣ 60 ਦਿਨ ਦਾ ਵਕਤ ਹੋਵੇਗਾ ਡਿਪਾਰਟਮੈਂਟ ਆਫ ਜਸਟਿਸ ਦੇ ਕੋਲ, ਤੇ ਦੇਖਦੇ ਹਾਂ ਵੀ ਉਹ ਫਾਈਲਸ ਨੂੰ ਰਿਲੀਜ਼ ਕਰਦੇ ਆ ਜਾਂ ਨਹੀਂ। ਇਸ ਬਿੱਲ ਦੇ ਵਿੱਚ ਇੱਕ ਇਹ ਵੀ ਪੈਰਾਗ੍ਰਾਫ ਹਰਜੋਤ ਸਿੰਘ ਜੀ ਲਿਖਿਆ ਗਿਆ ਆ ਵੀ ਜਿਹੜੇ ਅਟਾਰਨੀ ਜਨਰਲ ਆ ਪੈਮ ਬੌਂਡੀ ਇਹ ਕਹਿ ਕੇ ਸਾਰੇ ਦਸਤਾਵੇਜ਼ ਰਿਲੀਜ਼ ਨਹੀਂ ਵੀ ਕਰ ਸਕਦੇ ਵੀ ਨੈਸ਼ਨਲ ਸਿਕਿਉਰਿਟੀ ਨੂੰ ਇਸ ਦੇ ਨਾਲ ਜਿਹੜਾ ਉਹ ਖਤਰਾ ਜੇ ਹੋਵੇ, ਉਹਨਾਂ ਨੂੰ ਮਹਿਸੂਸ ਹੋਵੇ, ਤਾਂ ਉਹ ਇਸ ਨੂੰ ਰਿਲੀਜ਼ ਨਹੀਂ ਵੀ ਕਰ ਸਕਦੇ। ਅੱਜ ਜਿਹੜੇ ਮਾਈਕ ਜੌਨਸ ਆ ਉਹ ਥੋੜੇ ਘਬਰਾਏ ਹੋਏ ਵੀ ਨਜ਼ਰ ਆ ਰਹੇ ਸੀਗੇ। ਕਹਿੰਦੇ ਵੀ ਜਿਹੜਾ ਮੈਨੂੰ ਉਮੀਦ ਸੀਗੀ ਵੀ ਜਿਹੜੇ ਸੈਨੇਟ ਵਾਲੇ ਆ ਕੁਛ ਨਾ ਕੁਛ ਇਸ ਦੇ ਵਿੱਚ ਸੋਧ ਜਿਹੜੀ ਕਰਕੇ ਆ ਉਸ ਨੂੰ ਫੇਰ ਪਾਸ ਜਿਹੜੇ ਉਹ ਕਰਨਗੇ, ਪਰ ਉਹਨਾਂ ਨੇ ਬਗੈਰ ਕੇ ਸੋਧ ਕੀਤੇ ਤੋਂ ਹੀ ਇਹਨਾਂ ਜਿਹੜੀਆਂ ਫਾਈਲਸ ਨੂੰ ਰਿਲੀਜ਼ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਆ, ਤੇ ਪ੍ਰੈਜ਼ੀਡੈਂਟ ਨੇ ਵੀ ਅੱਜ ਚੁੱਪ ਚਪੀਤੇ ਇਸ ਬਿੱਲ ਦੇ ਉੱਤੇ ਸਾਈਨ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦਿੱਤੀ ਆ। ਟਰੰਪ ਹੁਣੀ ਇਸ ਨੂੰ ਸਪਿਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਐਪਸਟੀਨ ਫਾਈਲਸ ਜਿਹੜੀਆਂ ਡਿਸਟਰੈਕਸ਼ਨ ਆ ਉਹਨਾਂ ਦੇ ਏਜੰਡੇ ਤੋਂ, ਪਰ ਕੈਂਪੇਨ ਦੇ ਵਿੱਚ ਇਸ ਨੂੰ ਇਹਨਾਂ ਨੇ ਮੁੱਖ ਤੌਰ ਦੇ ਉੱਤੇ ਪੇਸ਼ ਕੀਤਾ ਸੀ। ਹੁਣ ਜਦ ਉਹੀ ਚੀਜ਼ ਜਿਹੜੀ ਇਹਨਾਂ ਦੇ ਸਾਹਮਣੇ ਆ, ਤਾਂ ਹੁਣ ਇਸ ਨੂੰ ਇਹ ਡਿਸਟਰੈਕਸ਼ਨ ਦੇ ਤੌਰ ਦੇ ਉੱਤੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਅਗਲੀ ਖਬਰ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਨਾਲ ਰਿਲੇਟਡ ਆ। ਕਹਿੰਦੇ ਵੀ ਇੱਕ 40 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਗ੍ਰੈਂਡ ਮਦਰ ਨੂੰ ਆਈਸ ਵਾਲਿਆਂ ਨੇ ਅਰੈਸਟ ਕਰ ਲਿਆ। ਉਹਦੇ ਉੱਤੇ ਸ਼ਾਪ ਲਿਫਟਿੰਗ ਦੇ, ਚੋਰੀ ਦੇ ਜਿੱਦਾਂ ਜਿਹੜੇ ਚਾਰजेस ਆ ਲਾਏ ਹੈਗੇ ਆ। ਕਹਿੰਦੇ 8 ਸਾਲਾਂ ਦੀ ਸੀ ਜਦੋਂ ਉਹ ਅਮਰੀਕਾ ਆ ਗਈ ਤੇ ਉਹਨੇ ਗ੍ਰੀਨ ਕਾਰਡ ਲੈ ਲਿਆ, ਤੇ 20 ਸਾਲ ਪਹਿਲਾਂ ਮਿਸਡਮੀਨਰ ਚਾਰजेस ਸੀ, 20 ਸਾਲ ਪਹਿਲਾਂ। ਸੋ ਇਹ ਸਾਡਾ ਖਬਰ ਤੁਹਾਡੀ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਆਪ ਜਿਹੜੇ ਵੀ ਸਿਟੀਜ਼ਨ ਨਹੀਂ ਹੈਗੇ, ਬੜੇ ਧਿਆਨ ਦੇ ਨਾਲ, ਜਿੱਥੇ ਤਾਂ ਸਮੈਸ਼ ਐਂਡ ਗ੍ਰੈਬ ਹੁੰਦਾ, 20 ਬੰਦੇ ਜਿਹੜੇ ਲੁੱਟਣ ਆ ਜਾਂਦੇ, ਤੁਹਾਡਾ ਸਟੋਰ ਲੁੱਟ ਕੇ ਲੈ ਜਾਂਦੇ, ਉੱਥੇ ਕੁਝ ਨਹੀਂ ਹੁੰਦਾ, ਬੰਦੇ ਫੜ ਨਹੀਂ ਹੁੰਦੇ। ਹੁਣ ਜਿਹੜੀ 20 ਸਾਲ ਪੁਰਾਣੀ ਮਿਸਡਮੀਨਰ ਦੀ ਟਿਕਟ ਆ ਸ਼ਾਪ ਲਿਫਟਿੰਗ ਦੀ, ਤੇ 40 ਸਾਲਾਂ ਤੋਂ ਵੱਧ ਗ੍ਰੀਨ ਕਾਰਡ ਹੋਲਡਰ ਆ, ਉਹ ਬੀਬੀ ਜਦੋਂ ਆਪਣੇ ਮੁਲਕ ਗਈ ਤੇ ਜਦੋਂ ਵਾਪਸ ਈਵਾ ਮੈਂਡਸ ਨਾਮ ਦੀ 48 ਸਾਲਾਂ ਦੀ ਗ੍ਰੈਂਡ ਮਦਰ ਜਦੋਂ ਲੋਗਨ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਵਾਪਸ ਆਈ ਤੇ ਬਾਰਡਰ ਪੈਟਰੋਲ ਏਜੰਟ ਨੇ ਉਹਨੂੰ ਡਿਟੇਨ ਕਰ ਲਿਆ। ਉਹਦੇ ਜਿਹੜੇ ਅਟਾਰਨੀ ਆ ਟੌਡ ਪੋਮਲਰੋ, ਉਹਨਾਂ ਨੇ ਨਿਊਜ਼ ਵੀਕ ਮੈਗਜ਼ੀਨ ਨੂੰ ਦੱਸਿਆ ਵੀ ਉਹ ਰੋਡ ਆਈਲੈਂਡ ਦੇ ਵਿੱਚ ਰਹਿੰਦੀ ਆ, ਤੇ ਉਹ ਈਵਨ ਉਹਨੂੰ ਕਹਿੰਦੇ ਵੀ ਗ੍ਰੈਂਡ ਚਾਈਲਡ ਉਹਦਾ ਇੱਕ ਹੋਣਾ ਸੀ ਬਰਥ, ਤੇ ਉਹ ਵੀ ਉਹਨੂੰ ਮਿਸ ਕੀਤਾ ਹੈਗਾ। ਇਹ ਇੱਕ ਤਰ੍ਹਾਂ ਨਾਲ ਜਿਹੜਾ ਅਟਾਰਨੀ ਆ ਉਹ ਕਹਿੰਦਾ ਵੀ ਸ਼ਰੇਆਮ ਇਹ ਅਨਲਾਫੁਲ ਇਮੀਗ੍ਰੇਸ਼ਨ ਅਬਿਊਜ਼ ਆ, ਸ਼ਰੇਆਮ ਧੱਕਾ ਆ, ਵੀ ਅਨਕਨਸਟੀਟਿਊਸ਼ਨਲ ਡੈਪਰੇਵਿਟੀ ਆ, ਵੀ ਤੁਸੀਂ 20 ਸਾਲ ਪੁਰਾਣੀ ਮਿਸਡਮੀਨਰ ਚਾਰजेस ਉਹ ਵੀ ਜਿਹੜੀ 40 ਸਾਲਾਂ ਤੋਂ ਗ੍ਰੀਨ ਕਾਰਡ ਹੋਲਡਰ ਇੱਥੇ ਰਹਿੰਦੀ ਆ ਉਹਦੇ ਉੱਤੇ ਲਾ ਕੇ ਹੁਣ ਤੁਸੀਂ ਉਹਨੂੰ ਡਿਟੇਨ ਕਰਕੇ ਉਹਨੂੰ ਜਿਹੜਾ ਆ ਅਮਰੀਕਾ ਚੋਂ ਬਾਹਰ ਕੱਢਣਾ ਚਾਹੁੰਦੇ ਹੋ। ਸੋ 12 ਦਿਨ ਲਗਾਤਾਰ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ, ਤੇ ਹੁਣ ਜਿਹੜਾ ਅਟਾਰਨੀ ਆ ਉਹਦਾ ਜਿਹੜਾ ਕੇਸ ਆ ਉਹ ਫਾਈਟ ਕਰ ਰਿਹਾ ਹੈਗਾ ਵੀ ਕਿਸੇ ਤਰ੍ਹਾਂ ਜਿਹੜਾ ਆ ਉਸ ਨੂੰ ਜਿਹੜਾ ਛੱਡਿਆ ਜਾਵੇ। ਕਹਿੰਦੇ ਭਈ ਜਦੋਂ ਉਹ ਯੂਐਸ ਵਾਪਸ ਆਈ ਸੀ ਤੇ ਉਸ ਨੂੰ ਕੁੰਬਰਲੈਂਡ ਕਾਉਂਟੀ ਜੇਲ੍ਹ ਜਿਹੜੀ ਪੋਰਟਲੈਂਡ ਮੇਨ ਆ ਉੱਥੇ ਪਹਿਲਾਂ ਲੈ ਕੇ ਚਲੇ ਗਏ। ਉਸ ਤੋਂ ਬਾਅਦ ਫਿਰ ਹੋਰ ਜਗ੍ਹਾ ਜਿਹੜਾ ਟਰਾਂਸਫਰ ਕਰ ਦਿੱਤਾ ਗਿਆ। ਉਸਦੇ ਜਿਹੜੇ ਅਟਾਰਨੀ ਪੋਮਰਲਿਓ ਆ ਉਹਨਾਂ ਨੇ ਦੱਸਿਆ ਵੀ ਮੈਂਡੇਜ਼ਸ ਨੂੰ ਹੋਰ ਕੋਈ ਉਹਦੀ ਕਿਸੇ ਤਰ੍ਹਾਂ ਦੀ ਕ੍ਰਿਮੀਨਲ ਹਿਸਟਰੀ ਨਹੀਂ ਸੀ, ਇੱਕ ਮਿਸਡਮੀਨਰ ਚਾਰਜ ਸੀ 20 ਸਾਲ ਪੁਰਾਣਾ, ਉਹ ਵੀ ਜਦੋਂ ਉਹ ਲੇਟ ਟੀਨਸ ਦੇ ਵਿੱਚ ਸੀ, ਜਦੋਂ ਜੰਗ ਨਿਆਣੇ ਹੁੰਦੇ, ਤੁਹਾਨੂੰ ਪਤਾ ਹੀ ਆ ਕੋਈ ਨਾ ਕੋਈ ਉਸ ਟਾਈਮ ਦੇ ਉੱਤੇ ਸ਼ਰਾਰਤ ਕਰ ਦਿੰਦਾ ਹੈਗਾ। ਤੇ ਹੁਣ ਜਿਹੜਾ ਆ ਉਹ ਚਾਰजेस 20 ਸਾਲ ਬਾਅਦ ਉਹਨੂੰ ਲੈ ਕੇ ਤੇ ਕਹਿੰਦੇ ਉਹਨੂੰ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਪਾ ਦਿੱਤਾ ਹੈਗਾ ਆ। ਉਹਦੇ ਲਈ ਗੋ ਫੰਡ ਵੀ ਹੋਰ ਲੋਕ ਬਹੁਤ ਜ਼ਿਆਦਾ ਜਿਹੜੀ ਸਪੋਰਟ ਕਰ ਰਹੇ ਹੈਗੇ ਆ। ਹੁਣ ਉਹਦਾ ਜਿਹੜਾ ਕੇਸ ਆ ਕੋਰਟ ਹੀਅਰਿੰਗ ਕਦੋਂ ਹੋਣੀ ਆ ਉਸ ਤੋਂ ਬਾਅਦ ਹੀ ਪਤਾ ਚੱਲੂਗਾ। ਪਰ ਜਿਹੜੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਆ ਜਾਂ ਯੂਐਸ ਡਿਪਾਰਟਮੈਂਟ ਦੇ ਅਟਾਰਨੀ ਆ ਉਹ ਕਹਿੰਦੇ ਵੀ ਅਸੀਂ ਉਹਨੂੰ ਹਜੇ ਤੱਕ ਛੱਡਣਾ ਨਹੀਂ ਹੈਗਾ ਕਿਉਂਕਿ ਉਹ ਇੱਥੋਂ ਭੱਜ ਸਕਦੀ ਹੈਗੀ ਆ। ਜੀ, 6 ਬੱਚਿਆਂ ਦੀ ਇਹ ਮਾਂ ਆ। ਰੋਡ ਆਈਲੈਂਡ ਦੇ ਵਿੱਚ ਕਈ ਸਾਲਾਂ ਤੋਂ ਜਿਹੜੀ ਉਹ ਰਹਿ ਰਹੀ ਸੀ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਜੇ ਆਪਣੇ ਵੱਲੋਂ ਕੋਈ ਇਨਫੋਰਮੇਸ਼ਨ ਨਹੀਂ ਦੱਸੀ ਵੀ ਈਵਾ ਮੈਂਡਸ ਨੂੰ 48 ਸਾਲਾਂ ਦੀ ਜਿਹੜੀ ਬੀਬੀ ਹੈ ਜਿਸ ਨੂੰ 2 ਵੀਕ ਤੋਂ ਬੋਸਟਨ ਦੇ 에ਅਰਪੋਰਟ ਤੇ ਜਦੋਂ ਉਤਰੀ ਸੀ ਉਦੋਂ ਇਸ ਨੂੰ ਇਹ ਪੁਰਾਣੇ 20 ਸਾਲ ਪੁਰਾਣੇ ਮਿਸਡਮੀਨਰ ਦੇ ਕੇਸ ਦੇ ਵਿੱਚ ਜਿਹੜਾ ਉਹ ਡਿਟੇਨ ਕਰਕੇ ਰੱਖਿਆ ਹੋਇਆ ਵੀ ਕਾਹਦੇ ਲਈ ਕੀਤਾ ਆ। ਸੋ ਪੂਰੇ ਰੀਜ਼ਨ ਜਿਹੜੇ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੁਆਰਾ ਜਿਹੜਾ ਉਹ ਦੱਸੇ
ਜਾਣਗੇ। ਸੋ ਕੋਰਟ ਹੀਅਰਿੰਗ ਦਾ ਜਿਹੜਾ ਇਸ ਨੂੰ ਇੰਤਜ਼ਾਰ ਜਿਹੜਾ ਉਹ ਰਹੇਗਾ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਇੱਦਾਂ ਦੀਆਂ ਜਿਹੜੀਆਂ ਖਬਰਾਂ ਸੁਣ ਕੇ ਲੱਗਦਾ ਵੀ ਪਤਾ ਨਹੀਂ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਪਰ ਇਵੈਂਚੁਅਲੀ ਕਈ ਇਹਦੀ ਗੱਲਾਂ ਜਿਹੜੀਆਂ ਹੋਰ ਇਸ ਦੇ ਵਿੱਚ ਨਾਲ ਨਿਕਲ ਆਉਂਦੀਆਂ। ਸੋ ਇਹਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਅਜੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦੇਣਗੇ ਵੀ ਇਹਨਾਂ ਨੇ ਕਿਸ ਆਧਾਰ ਦੇ ਉੱਤੇ ਕੀਤਾ ਆ। ਪਰ ਜੇ ਵਾਕਿਆ ਸਿਰਫ ਇੱਕ ਪੁਰਾਣੇ ਐਡੇ 20 ਸਾਲ ਪੁਰਾਣੇ ਮਿਸਡਿਮੀਨਰ ਦੀ ਜਿਹੜੀ ਉਹ ਗੱਲ ਆ, ਤਾਂ ਇਹ ਫਿਰ ਧੱਕਾ ਹੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹਨਾਂ ਦੇ ਨਾਲ ਹੋਇਆ ਜਾਪਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਸਾਬਕਾ ਉਪ ਰਾਸ਼ਟਰਪਤੀ ਡਿਕ ਚੇਨੀ, ਉਹਨਾਂ ਦੇ ਫਿਊਨਰਲ ਦੇ ਵਿੱਚ ਟਰੰਪ ਹੁਣੀ ਨਹੀਂ ਜਿਹੜੇ ਉਹ ਮੌਜੂਦ ਹੋਣਗੇ। ਸੋ ਕਹਿੰਦੇ ਵੀ ਜਿਹੜੇ ਜਾਰਜ ਬੁਸ਼ ਨੇ ਉਹ ਉੱਥੇ ਟ੍ਰਿਬਿਊਟ ਡਿਲੀਵਰ ਕਰਨਗੇ, ਤੇ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਆ ਉਹ ਵੀ ਉਹਨਾਂ ਦੇ ਫਿਊਨਰਲ ਦੇ ਵਿੱਚ ਮੌਜੂਦ ਜਿਹੜੇ ਉਹ ਰਹਿਣਗੇ। ਸੋ ਵਾਸ਼ਿੰਗਟਨ ਨੈਸ਼ਨਲ ਕੈਥੀਡਰਲ ਦੇ ਵਿੱਚ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਡਿਕ ਚੇਨੀ ਆ ਉਹਨਾਂ ਦਾ ਜਿਹੜਾ ਫਿਊਨਰਲ ਆ ਉਹ ਵੀਰਵਾਰ ਨੂੰ ਹੋਣ ਜਾ ਰਿਹਾ ਆ। ਸੋ ਹਾਈ ਪ੍ਰੋਫਾਈਲ ਪੋਲੀਟੀਕਲ ਫਿਗਰਸ ਜਿਹੜੇ ਆ ਉਹ ਉੱਥੇ ਮੌਜੂਦ ਹੋਣਗੇ। ਲਿਜ਼ ਚੇਨੀ ਜਿਹੜੀ ਡਿਕ ਚੇਨੀ ਦੀ ਜਿਹੜੀ ਬੇਟੀ ਹੈਗੀ ਹੈ, ਸਾਬਕਾ ਕਾਂਗਰਸ ਵੂਮਨ ਆ, ਜਿਨ੍ਹਾਂ ਦਾ ਸਿੱਧਾ ਹੀ ਇੱਟ ਖੜੱਕਾ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਹੋਣਾ ਦੇ ਨਾਲ ਚੱਲਦਾ ਰਿਹਾ, ਖਾਸ ਕਰਕੇ 6 ਜਨਵਰੀ ਤੋਂ ਬਾਅਦ ਦੇ ਵਿੱਚ। ਉਹਨਾਂ ਨੇ ਇਨਫੈਕਟ ਡਿਕ ਚੇਨੀ ਜਿਹੜੇ ਲਿਜ਼ ਚੇਨੀ ਨੇ ਦੱਸਿਆ ਸੀਗਾ ਵੀ ਜਿਹੜੇ ਸਾਬਕਾ ਉਪ ਰਾਸ਼ਟਰਪਤੀ ਡਿਕ ਚੇਨੀ ਉਹਨਾਂ ਨੇ ਅਖੀਰਲੀ ਵਾਰ ਵੋਟ ਇਨਫੈਕਟ ਕਮਲਾ ਹੈਰਿਸ ਨੂੰ ਵੀ ਜਿਹੜੀ ਉਹ ਪਾਈ ਸੀਗੀ। ਸੋ ਟਰੰਪ ਹੋਣਾ ਨੂੰ ਇਹਨਾਂ ਦੇ ਫਿਊਨਰਲ ਦੇ ਉੱਤੇ ਕਹਿੰਦੇ ਆ ਪਰਿਵਾਰ ਵੱਲੋਂ ਨਹੀਂ ਸੱਦਿਆ ਗਿਆ ਹੈਗਾ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਇਨਵੈਸਟੀਗੇਸ਼ਨ ਰਿਪੋਰਟ ਇਹ ਆਈ ਆ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਲੋਕ DUI ਦੇ ਨਾਲ ਅਰੈਸਟ ਕੀਤੇ ਜਾਂਦੇ ਆ, ਡਰਾਈਵਿੰਗ ਅੰਡਰ ਇਨਫਲੂਐਂਸ, ਉਹਨਾਂ ਦੇ ਉੱਤੇ ਜਿਹੜੇ ਚਾਰजेस ਆ ਉਹ ਉਨੇ ਸਟਰੋਂਗਲੀ ਨਹੀਂ ਲਾਏ ਜਾਂਦੇ ਜਿੰਨੇ ਲਾਣੇ ਚਾਹੀਦੇ ਹੈਗੇ ਆ। ਕੈਲੀਫੋਰਨੀਆ ਬਰਥ ਪਲੇਸ ਆ ਮਾਡਰਨ ਮੂਵਮੈਂਟ ਅਗੇਂਸਟ ਡਰੰਕ ਡਰਾਈਵਿੰਗ। 1980 ਦੇ ਵਿੱਚ ਇਹ ਸਟਾਰਟ ਹੋਈ ਸੀਗੀ। ਪਰ ਕੈਲੀਫੋਰਨੀਆ ਦੇ ਵਨ ਆਫ ਦਾ ਕਹਿੰਦੇ ਵੀਕੈਸਟ DUI ਲਾਜ਼ ਆ ਕੰਟਰੀ ਦੇ ਵਿੱਚ। ਜਦੋਂ ਇੱਕ ਵਾਰੀ DUI 'ਚ ਫੜ ਹੋ ਜਾਂਦਾ ਬੰਦਾ, ਦੁਬਾਰਾ ਕਿ ਫਿਰ ਉਹਨੂੰ ਲਾਇਸੈਂਸ ਦੇ ਦਿੱਤਾ ਜਾਂਦਾ ਹੈਗਾ, ਜਦੋਂ ਕਿ ਉਹ ਕਹਿੰਦੇ ਵੀ ਉੱਥੇ ਵੇਟ ਕਰਨੀ ਚਾਹੀਦੀ ਹੈਗੀ ਆ। ਸਟੇਟ ਦੇ ਵਿੱਚ ਰਿਪੀਟ ਡਰੰਕ ਡਰਾਈਵਰਸ ਜਿਹੜੇ ਆ ਉਹ ਉਹਨਾਂ ਨੂੰ ਲਾਇਸੈਂਸ ਬਹੁਤ ਜਲਦੀ ਵਾਪਸ ਮਿਲ ਜਾਂਦਾ ਹੈਗਾ ਆ। ਕਹਿੰਦੇ ਵੀ ਨਿਊ ਜਰਸੀ ਦੇ ਵਿੱਚ 8 ਸਾਲ ਲੱਗਦੇ ਆ ਤੁਹਾਨੂੰ ਲਾਇਸੈਂਸ ਲੈਣ ਨੂੰ ਜੇ ਤੁਸੀਂ ਡਰੰਕ ਡਰਾਈਵਿੰਗ 'ਚ ਫੜੇ ਜਾਂਦੇ ਆ। ਨੇਬਰਾਸਕਾ 'ਚ 15 ਸਾਲ ਲੱਗਦੇ ਹੈਗੇ ਆ। ਤੇ ਕਨੈਟੀਕਟ ਦੇ ਵਿੱਚ ਪਰਮਾਨੈਂਟਰੀ ਰੈਵੋਕੇਸ਼ਨ ਆ। ਸੋ ਤੁਸੀਂ ਇੱਕ ਵਾਰੀ DUI 'ਚ ਫੜੇ ਗਏ, ਤੁਹਾਨੂੰ ਦੁਬਾਰਾ ਕੀ ਮਿਲਣਾ ਨਹੀਂ ਹੈਗਾ। ਸੋ ਪਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਬਈ ਤੁਹਾਡੇ ਕੋਲ ਜੇ 6 DUI ਆ ਤਾਂ ਵੀ ਤੁਸੀਂ ਲਾਇਸੈਂਸ ਲੈ ਸਕਦੇ ਆ। ਦੇਖ ਲਓ ਹਾਲ। ਹਾਂ, ਇਹ ਕਿੰਨਾ ਬੁਰਾ ਹਾਲ ਆ, ਹਨਾ। ਸੋ ਕਹਿੰਦੇ ਬਈ ਜਦੋਂ ਲਾਇਸੈਂਸ ਲੈ ਵੀ ਲੈਂਦੇ ਆ, ਬਹੁਤ ਸਾਰੇ ਜਿਹੜੇ ਡਰਾਈਵਰਸ ਆ ਉਹ ਰੋਡ ਦੇ ਉੱਤੇ ਰਹਿੰਦੇ ਆ। ਕੋਈ ਇੱਦਾਂ ਦਾ ਸਿਸਟਮ ਨਹੀਂ ਹੈ ਜਿਹੜਾ ਉਹਨਾਂ ਨੂੰ ਫੜਿਆ ਜਾ ਸਕੇ। ਸੋ ਕਹਿੰਦੇ ਬਈ ਜਿਹੜੇ DUI ਡੈਥਸ ਹੈਗੀਆਂ ਆ ਕੈਲੀਫੋਰਨੀਆ ਦੇ ਵਿੱਚ, ਉਹਨੂੰ ਕੋਰਟਸ ਜਿਹੜੀਆਂ US ਕੋਰਟ ਕੈਲੀਫੋਰਨੀਆ ਦੀਆਂ ਕੋਰਟਸ ਤੇ ਲਾ ਮੇਕਰਸ ਉਹਨੂੰ ਵਾਇਲੈਂਟ ਕ੍ਰਾਈਮ ਨਹੀਂ ਗਿਣਦੇ ਹੈਗੇ। ਤੇ ਇਹ ਇੱਕ ABC ਨਿਊਜ਼ ਨੇ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਕੀਤੀ ਆ। ਤੇ ਬੜੀ ਮਾੜੀ ਆ ਵੀ ਜੇ 6 DUI ਵਾਲਿਆਂ ਨੂੰ ਵੀ ਤੁਸੀਂ ਲਾਇਸੈਂਸ ਦੇ ਦਿੰਦੇ ਆ, ਤੇ ਅਮਰੀਕਾ 'ਚ ਇਦਾਂ ਦੀਆਂ ਸਟੇਟਾਂ ਜਿਹੜੀਆਂ 15-15 ਸਾਲ ਤੱਕ ਨਹੀਂ ਦਿੰਦੀਆਂ ਜੇ ਇੱਕ ਵਾਰੀ ਤੁਸੀਂ ਗਲਤੀ ਕਰ ਲਓ। ਸੋ ਹੁਣ 2013 ਦੇ ਵਿੱਚ ਕਹਿੰਦੇ ਵੀ ਇੱਕ ਬੀਬੀ ਨੇ ਐਕਸੀਡੈਂਟ ਕੀਤਾ ਸੀ, 16 DUI ਉਹਨੂੰ ਮਿਲੀਆਂ ਸੀਗੀਆਂ। ਦੱਸੋ, ਦੇਖ ਇੱਥੋਂ ਹਿਸਾਬ ਲਾ ਲਓ, ਹਨਾ। ਜੀ। ਇਹ ਤਾਂ ਹੱਦ ਹੀ ਆ ਵੀ 16 DUI ਲੈ ਕੇ ਵੀ ਉਹ ਜਿਹੜੀ ਆ ਕਾਰ ਡਰਾਈਵ ਕਰ ਰਹੀ ਸੀਗੀ। ਅਗਲੀ ਗੱਲ ਕਰਦੇ ਹਾਂ ਹਰਜੋਤ ਸਿੰਘ ਜੀ, US ਦਾ ਜਿਹੜਾ ਟ੍ਰੇਡ ਡੈਫਿਸਿਟ ਆ ਅਗਸਤ ਮਹੀਨੇ 'ਚ 24% ਘਟਿਆ ਆ। ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦੇ ਟੈਰਿਫ ਆ ਉਹਦੇ ਨਾਲ, ਕਿਉਂਕਿ ਇੰਪੋਰਟ ਘਟਣ ਦੇ ਨਾਲ ਇਹਨਾਂ ਆંકੜਿਆਂ ਦੇ ਵਿੱਚ ਫਰਕ ਪਿਆ ਆ। ਉੱਦਾਂ ਜਿਹੜਾ ਪ੍ਰਸ਼ਾਸਨ ਆ ਉਹ 24% ਟ੍ਰੇਡ ਡੈਫਿਸਿਟ ਨੂੰ ਦਿਖਾਊਗਾ ਵੀ ਦੇਖੋ ਆਪਣੇ ਟੈਰਿਫ ਦੇ ਨਾਲ ਕਿੰਨਾ ਫਰਕ ਜਿਹੜਾ ਉਹ ਪੈ ਰਿਹਾ, ਪਰ ਲੋਕਾਂ ਨੇ ਸਮਾਨ ਮੰਗਾਉਣਾ ਹੀ ਜਿਹੜਾ ਆ ਕਹਿੰਦੇ ਵੀ ਇਵੈਂਚੁਅਲੀ ਘਟਾ ਦਿੱਤਾ ਆ। ਟ੍ਰੇਡ ਜਿਹੜੇ ਟੈਰਿਫਸ ਆ ਉਹ ਉਲਟ ਅਸਰ ਕਰ ਗਏ ਆ। ਇਸੇ ਲਈ ਇਹਨਾਂ ਨੂੰ ਹੁਣ ਖਾਸ ਕਰਕੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਦੇ ਉੱਤੋਂ ਟੈਰਿਫ ਘਟਾਉਣੇ ਜਿਹੜੇ ਉਹ ਪੈ ਗਏ, ਕਿਉਂਕਿ ਲੋਕਾਂ ਨੂੰ ਇਸ ਮਹਿੰਗਾਈ ਦੇ ਕਰਕੇ ਉਹਨਾਂ ਦਾ ਲੱਕ ਜਿਹੜਾ ਹੋਰ ਜ਼ਿਆਦਾ ਟੁੱਟਣਾ ਸ਼ੁਰੂ ਹੋ ਗਿਆ। ਟਰੰਪ ਹੋਣਾ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਸੀਗਾ ਵੀ ਅਫੋਰਡੇਬਿਲਟੀ ਦੀ ਗੱਲ ਹੀ ਜਿਹੜੀ ਉਹ ਤੁਸੀਂ ਹੁਣ ਮੇਰੇ ਨਾਲ
ਨਾ ਜਿਹੜੀ ਉਹ ਕਰੋ। ਦਿਖਾਉਣ ਦੀ ਉਹ ਇਹੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਆંકੜਿਆਂ ਦੇ ਵਿੱਚ ਵੀ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਫਾਇਦਾ ਹੋਇਆ ਹੈਗਾ ਆ। ਪਰ ਟ੍ਰੇਡ ਡੈਫਿਸਿਟ ਓਵਰਆਲ ਜਿਹੜਾ ਆ ਉਹ ਘਟਿਆ ਹੈ। ਜੁਲਾਈ ਮਹੀਨੇ 'ਚ 78.2 ਬਿਲੀਅਨ ਡਾਲਰ ਸੀਗਾ ਟ੍ਰੇਡ ਡੈਫਿਸਿਟ, ਤੇ ਅਗਸਤ ਮਹੀਨੇ 'ਚ 59.6 ਬਿਲੀਅਨ ਡਾਲਰ ਦੇ ਉੱਤੇ ਜਿਹੜਾ ਉਹ ਆ ਗਿਆ ਆ, ਕਿਉਂਕਿ ਇੰਪੋਰਟ ਦੀ ਰਕਮ ਜਿਹੜੀ ਆ ਉਹ ਘਟ ਗਈ ਸੀ। ਤਕਰੀਬਨ 5% ਘੱਟ ਗੁੱਡਸ ਤੇ ਜਿਹੜੇ ਸਰਵਿਸਿਜ਼ ਆ ਉਹਨਾਂ ਦੀ ਆਮਦ ਜਿਹੜੀ ਆ ਉਹ ਅਮਰੀਕਾ ਦੇ ਵਿੱਚ ਘਟੀ ਹੈਗੀ ਆ ਜੁਲਾਈ ਦੇ ਨਾਲੋਂ ਅਗਸਤ ਮਹੀਨੇ ਦੇ ਵਿੱਚ। ਸਤੰਬਰ ਮਹੀਨੇ ਦੀ ਜਿਹੜੀ ਜੌਬ ਰਿਪੋਰਟ ਆ ਉਹ ਕਹਿੰਦੇ ਕੱਲ ਨੂੰ ਆਊਗੀ ਤੇ ਪਤਾ ਲੱਗੂਗਾ ਵੀ ਕੀ ਹੋ ਰਿਹਾ। ਅਗਸਤ ਮਹੀਨੇ ਦੇ ਵਿੱਚ ਜਿਹੜੀਆਂ 22,000 ਜੌਬਸ ਕ੍ਰੀਏਟ ਹੋਈਆਂ ਸੀਗੀਆਂ ਤੇ ਸਤੰਬਰ ਮਹੀਨੇ ਦੇ ਵਿੱਚ, ਹਾਲਾਂਕਿ ਹੁਣ ਨਵੰਬਰ ਵੀ ਖਤਮ ਹੋਣ ਵਾਲਾ, ਕਹਿੰਦੇ ਸਤੰਬਰ ਮਹੀਨੇ ਦੇ ਵਿੱਚ 50,000 ਦੇ ਜੌਬ ਪਬਲਿਕ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਕ੍ਰੀਏਟ ਹੋਈਆਂ। ਇਹ ਐਸਟੀਮੇਟ ਲਾਇਆ ਜਾ ਰਿਹਾ ਬਿਊਰੋ ਆਫ ਲੇਬਰ ਸਟੈਟਿਕਸ ਵੱਲੋਂ। ਸੋ ਕੱਲ ਸਵੇਰੇ 8:30 ਵਜੇ ਇਹ ਰਿਪੋਰਟ ਜਾਰੀ ਕੀਤੀ ਜਾਊਗੀ। ਇਹ ਤੋਂ ਪਤਾ ਲੱਗੂਗਾ ਵੀ ਕਿੰਨੀ ਕੁ ਜਿਹੜੀ ਇਹ ਸਹੀ ਰਿਪੋਰਟ ਹੈਗੀ ਆ। ਪਰ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਟੀ ਸੈਕਟਰ 'ਚ ਵੱਖ-ਵੱਖ ਫੀਲਡਸ ਦੇ ਵਿੱਚ ਜਿਹੜੀਆਂ ਲੇ ਆਫ ਹੋਈਆਂ ਹੈਗੀਆਂ। ਸੋ ਨਵੀਆਂ ਜੌਬ ਕਿੰਨੀਆਂ ਕ੍ਰੀਏਟ ਹੋਊਗੀਆਂ ਇਹ ਸਵੇਰੇ ਪਤਾ ਲੱਗੇਗਾ। ਜੀ, ਅਗਲੀ ਜਿਹੜੀ ਗੱਲ ਕਰੀਏ, ਕੱਲ ਇੱਕ ਨਵਾਂ ਪ੍ਰਪੋਜ਼ਡ ਰੂਲ ਆ ਰਿਹਾ ਆ TSA ਸਕਰੀਨਿੰਗਸ ਨੂੰ ਲੈ ਕੇ। ਜਦੋਂ ਹੁਣ ਪੈਸੰਜਰਸ, 에ਅਰਪਲੇਨ ਪੈਸੰਜਰਸ ਜਾਂਦੇ ਨੇ 에ਅਰਪੋਰਟ ਦੇ ਉੱਤੇ ਤਾਂ ਤੁਹਾਡੀ ਸਕਰੀਨਿੰਗ ਕੀਤੀ ਜਾਂਦੀ ਆ। ਉਹਨਾਂ ਨੇ ਕਿਹਾ ਵੀ ਜਿਨ੍ਹਾਂ ਲੋਕਾਂ ਦੇ ਕੋਲ ਰੀਅਲ ਆਈਡੀ ਜਾਂ ਪਾਸਪੋਰਟ ਨਹੀਂ ਹੋਵੇਗਾ ਤਾਂ ਇਸ ਨਵੇਂ ਜਿਹੜੇ ਰੂਲ ਦੇ ਮੁਤਾਬਕ ਉਹਨਾਂ ਨੂੰ $18 ਜਿਹੜੇ ਆ ਸਕਰੀਨਿੰਗ ਦੇ ਦੇਣੇ ਪੈ ਸਕਦੇ ਹੈਗੇ ਆ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਇੱਕ ਨਵਾਂ ਰੂਲ ਪ੍ਰਪੋਜ਼ ਕਰ ਰਹੀ ਹੈ। ਕੱਲ ਫੈਡਰਲ ਰਜਿਸਟਰ ਦੇ ਵਿੱਚ ਇਹ ਪਬਲਿਸ਼ ਹੋਣ ਜਾ ਰਿਹਾ ਹੈਗਾ ਆ। ਸੋ ਜੇ ਹੁਣ ਮਤਲਬ ਬੇਸਿਕਲੀ ਪੁਸ਼ ਕਰ ਰਹੇ ਆ ਵੀ ਹਰ ਇੱਕ ਦੇ ਕੋਲ ਰੀਅਲ ਆਈਡੀ ਜਾਂ ਪਾਸਪੋਰਟ ਦੇ ਨਾਲ ਹੀ ਉਹ ਟਰੈਵਲ ਕਰਨ। $18 ਦੀ ਇੱਕ ਵਾਰੀ ਦਿੱਤੀ ਫੀਸ ਦੇ ਨਾਲ TSA ਦੇ ਚੈੱਕ ਪੁਆਇੰਟਸ ਦੇ ਵਿੱਚ ਤੁਸੀਂ 10 ਦਿਨ ਉਹ ਵੈਲਿਡ ਜਿਹੜੀ ਰਹੂਗੀ, ਤੇ 10 ਦਿਨਾਂ ਬਾਅਦ ਜੇ ਤੁਸੀਂ ਦੁਬਾਰਾ ਫਿਰ ਜਾਂਦੇ ਆ ਤੇ ਹਰ ਵਾਰੀ ਉਨੀ ਤੁਹਾਨੂੰ $18 ਦੀ ਜਿਹੜੀ ਫੀਸ ਆ ਉਹ ਦੇਣੀ ਪੈ ਸਕਦੀ ਹੈਗੀ ਆ। ਸੋ ਕਹਿੰਦੇ ਵੀ ਅਜੇ ਪੂਰਾ ਕਲੀਅਰ ਇਹਨਾਂ ਨੇ ਨਹੀਂ ਕੀਤਾ, ਪਰ ਇਹ ਜਿਹੜੀ ਪਬਲੀਕੇਸ਼ਨ ਆ ਨਵੇਂ ਰੂਲ ਦੀ, ਇਹਦੇ ਉੱਤੇ ਪਬਲਿਕ ਕਮੈਂਟ ਵੀ ਜਿਹੜੇ ਉਹ ਲਏ ਜਾਣਗੇ। ਜ਼ਿਆਦਾਤਰ 60 ਦਿਨ ਦਾ ਵਕਤ ਰਹਿੰਦਾ ਹੁੰਦਾ ਆ ਵੀ ਤੁਸੀਂ ਇਸ ਦੇ ਵਿੱਚ ਆਪਣੀ ਟਿੱਪਣੀ ਆ ਫੈਡਰਲ ਰਜਿਸਟਰ ਦੇ ਵਿੱਚ ਕਰ ਸਕਦੇ ਆ। 2005 ਦੇ ਵਿੱਚ ਰੀਅਲ ਆਈਡੀ ਐਕਟ ਕਾਂਗਰਸ ਨੇ ਪਾਸ ਕੀਤਾ ਸੀ 9/11 ਅਟੈਕਸ ਤੋਂ ਬਾਅਦ ਦੇ ਵਿੱਚ। ਦਹਾਕਿਆਂ ਬੱਧੀ ਡਿਲੇ ਤੋਂ ਬਾਅਦ ਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਸਾਲ ਮਈ ਦੇ ਵਿੱਚ ਰੀਅਲ ਆਈਡੀ ਰਿਕੁਆਇਰਮੈਂਟਸ ਆ ਉਹਨਾਂ ਨੂੰ ਅਨਫੋਰਸ ਕਰਨਾ ਸ਼ੁਰੂ ਕਰ ਦਿੱਤਾ ਡੋਮੈਸਟਿਕ ਫਲਾਈਟਸ ਦੇ ਉੱਤੇ। ਇੰਟਰਨੈਸ਼ਨਲ ਫਲਾਈਟਸ ਦੇ ਉੱਤੇ ਆਲਰੇਡੀ ਤੁਹਾਨੂੰ ਪਾਸਪੋਰਟ ਦੀ ਜ਼ਰੂਰਤ ਰਹਿੰਦੀ ਆ, ਤੇ ਹੁਣ ਜੇ ਤੁਹਾਡੇ ਕੋਲ ਰੀਅਲ ਆਈਡੀ ਨਹੀਂ ਹੈਗੀ ਤਾਂ ਐਟਲੀਸਟ ਆਪਣਾ ਪਾਸਪੋਰਟ ਲੈ ਕੇ ਹੀ ਜਿਹੜਾ ਉਹ ਤੁਸੀਂ ਟਰੈਵਲ ਕਰੋ। ਜੇ ਤੁਹਾਡੇ ਕੋਲ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਚੀਜ਼ ਨਹੀਂ ਹੈਗੀ, ਨਾ ਪਾਸਪੋਰਟ ਹੈਗਾ ਤੇ ਨਾ ਰੀਅਲ ਆਈਡੀ ਆ, ਤਾਂ ਫਿਰ ਜਿਹੜੇ $18 ਦੇਣ ਦੇ ਲਈ ਜਿਹੜੇ ਆ ਤੁਸੀਂ ਸਕਰੀਨਿੰਗ ਕਰਾਉਣ ਦੇ ਲਈ ਆਪਣੀ ਵੈਰੀਫਿਕੇਸ਼ਨ ਜਿਹੜੀ ਹੈ ਨਿਊ ਆਇਡੈਂਟੀਟੀ ਵੈਰੀਫਿਕੇਸ਼ਨ ਫੀਸ ਆ ਉਹ ਦੇਣ ਦੇ ਲਈ ਰੈਡੀ ਰਹੋ। ਕੈਲੀਫੋਰਨੀਆ ਸਟੇਟ $150 ਮਿਲੀਅਨ ਜਿਹੜਾ ਇਨਵੈਸਟ ਕਰਨ ਜਾ ਰਹੀ ਹੈ ਹੈਲਥ ਕੇਅਰ ਦੇ ਵਿੱਚ, ਖਾਸ ਕਰਕੇ ਕੈਲੀਫੋਰਨੀਅਨ ਲੋਕਾਂ ਦੇ ਲਈ। 145.5 ਮਿਲੀਅਨ ਐਗਜ਼ੈਕਟ ਨੰਬਰ ਜੇ ਦੱਸਿਆ ਜਾਵੇ। ਕਹਿੰਦੇ ਵੀ ਸਟੇਟ ਦਾ ਵਰਕ ਟੂ ਟਰਾਂਸਫਾਰਮ ਹੈਲਥ ਕੇਅਰ ਇਨਟੂ ਮੋਰ ਇਫੈਕਟਿਵ, ਅਫੋਰਡੇਬਲ ਤੇ ਐਕਸੈਸੀਬਲ ਸਿਸਟਮ। ਸੋ ਕੈਲੀਫੋਰਨੀਆ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਫੀਲਡ ਦੇ ਵਿੱਚ ਟੇਲਰਡ ਪ੍ਰੋਗਰਾਮ ਜਿਹੜਾ ਆ ਇਹ ਹੈਲਥ ਕੇਅਰ ਦੇ ਲਈ ਦਿੱਤਾ ਜਾਊਗਾ। ਫੈਡਰਲ ਗਵਰਨਮੈਂਟ ਜਿਹੜਾ ਆ ਉਹਨਾਂ ਨੇ ਕਾਫੀ ਜ਼ਿਆਦਾ ਕੱਟ ਕੀਤੇ ਹੈਗੇ ਆ, ਪਰ ਜੋ ਸਟੇਟ ਆ ਉਹ ਕਹਿੰਦੇ ਵੀ ਅਸੀਂ ਵੱਖ-ਵੱਖ ਸਟੇਟਾਂ ਨਾਲ ਰਲ ਕੇ ਜਿਹੜਾ ਪ੍ਰੋਗਰਾਮ ਆ ਉਹ ਇਹ ਕਰਨ ਜਾ ਰਹੇ ਆ ਤਾਂ ਕਿ ਜਿਹੜੇ ਕੈਲੀਫੋਰਨੀਆ ਦੇ ਲੋਕ ਆ ਉਹਨਾਂ ਨੂੰ ਫਾਇਦਾ ਹੋਵੇ। ਇੱਕ ਫੈਡਰਲ ਗ੍ਰੈਂਡ ਜਿਊਰੀ ਨੇ ਮਿਆਮੀ ਦੀ ਡੈਮੋਕ੍ਰੇਟ ਪਾਰਟੀ ਦੀ ਰਿਪਰੈਜ਼ੈਂਟੇਟਿਵ ਸ਼ੀਲਾ ਸ਼ਰਫੁਲਸ ਮੈਕਕੋਰਮਿਕ ਤੇ ਉਹਦੇ ਨਾਲ ਕਈ ਹੋਰ ਜਿਹੜੇ ਕੋ ਡਿਫੈਂਡੈਂਟ ਆ ਉਹਨਾਂ ਨੂੰ $5 ਮਿਲੀਅਨ ਜਿਹੜੇ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ, ਡਿਜ਼ਾਸਟਰ ਰਿਲੀਫ ਫੰਡਸ ਆ, ਉਹਨਾਂ ਦੀ ਚੋਰੀ ਦੇ ਚਾਰਜ ਜਿਹੜੇ ਉਹ ਲਾਏ ਆ। ਚਾਰਜ ਇਹ ਆ ਵੀ ਇਸ ਨੇ ਜਿਹੜੇ $5 ਮਿਲੀਅਨ ਆ ਉਹ ਆਪਣੇ 2021 ਦੀ ਕਾਂਗਰੈਸ਼ਨਲ ਕੈਂਪੇਨ ਦੇ ਵਿੱਚ ਜਿਹੜੀ ਰਾਸ਼ੀ ਆ ਉਹ ਫਨਲ ਕਰ ਲਈ। ਡਿਪਾਰਟਮੈਂਟ ਆਫ ਜਸਟਿਸ ਨੇ ਅੱਜ ਇਸ ਦਾ ਐਲਾਨ
ਕੀਤਾ ਆ। ਡੈਮੋਕ੍ਰੇਟ ਪਾਰਟੀ ਦੀ ਇਹ ਰਿਪਰੈਜ਼ੈਂਟੇਟਿਵ ਫਲੋਰੀਡਾ ਦੀ ਵੀਵਿੰਗ ਡਿਸਟ੍ਰਿਕਟ ਜਿਹੜੀ ਕਿ ਬਰੋਵਰਡ ਤੇ ਪਾਮ ਬੀਚ ਕਾਉਂਟੀਜ਼ ਨੂੰ ਕਵਰ ਕਰਦੀ ਆ, ਉਹ ਤੇ ਉਹਦਾ ਜਿਹੜਾ ਭਰਾ ਐਡਵਿਨ ਕਹਿੰਦੇ ਵੀ ਉਸਨੇ ਜਿਹੜੀ COVID-19 ਵੈਕਸੀਨੇਸ਼ਨ ਸਟਾਫਿਕ ਕੰਟਰੈਕਟ ਇਹਨਾਂ ਨੂੰ ਅਵਾਰਡ ਹੋਏ ਸੀ, ਉਹਦੀ ਜਿਹੜੀ ਓਵਰ ਪੇਮੈਂਟ ਆ ਉਹ ਆਪਣੇ ਪਰਿਵਾਰ ਦੇ ਹੋਮ ਹੈਲਥ ਕੇਅਰ ਬਿਜ਼ਨਸ ਦੇ ਵਿੱਚ ਜਿਹੜੀ ਉਹ ਮੂਵ ਕਰ ਦਿੱਤੀ। ਪ੍ਰੋਸੀਕਿਊਟਰਸ ਇਹ ਵੀ ਦਾਅਵਾ ਕਰ ਰਹੇ ਆ ਵੀ ਇਹ ਜਿਹੜੀ ਰਾਸ਼ੀ ਆ ਇਹਨਾਂ ਨੇ ਲਾਂਡਰ ਕੀਤੀ ਮਲਟੀਪਲ ਅਕਾਊਂਟਸ ਤੋਂ, ਤਾਂ ਜੋ ਪਤਾ ਨਾ ਜਿਹੜਾ ਉਹ ਲੱਗੇ, ਤੇ ਨਾਲ ਕਹਿੰਦੇ ਵੀ ਫੀਮਾ ਦੇ ਕੰਟਰੈਕਟ ਦੀ ਮਨੀ ਆ ਉਸ ਨੂੰ ਆਪਣੇ ਕੈਂਪੇਨ ਕੰਟਰੀਬਿਊਸ਼ਨ ਦੇ ਵਿੱਚ ਵੀ ਮੋੜ ਕੇ ਜਿਹੜਾ ਉਹ ਵਰਤ ਲਿਆ ਹੈਗਾ। ਸੋ ਕਾਂਗਰਸ ਵੂਮਨ ਦੇ ਉੱਤੇ ਦੋਸ਼ ਆ ਵੀ ਇਸਨੇ ਕੰਸਪਾਇਰ ਕੀਤਾ, ਤੇ ਜਿਹੜੇ ਟੈਕਸ ਪ੍ਰਪੇਅਰ ਜਿਸ ਬਾਅਦ ਦੇ ਵਿੱਚ ਟੈਕਸ ਭਰਾਉਣਾ ਹੁੰਦਾ ਤੇ ਫਾਲਸ ਫੈਡਰਲ ਰਿਟਰਨ ਜਿਹੜੀਆਂ ਆ ਇਸ ਦੇ ਵਿੱਚ ਫਾਈਲ ਕੀਤੀਆਂ ਹੈਗੀਆਂ ਆ। ਸੋ ਫੀਮਾ ਨੂੰ ਵੀ ਰਗੜਾ ਇਹ ਜਿਹੜੀ ਬੀਬੀ ਆ ਉਹ ਲਾ ਗਈ, ਤੇ ਹੁਣ US ਡਿਪਾਰਟਮੈਂਟ ਆਫ ਜਸਟਿਸ ਆ ਪ੍ਰੋਸੀਕਿਊਟਰਸ ਦੇ ਦੁਆਰਾ ਇਸ ਉੱਤੇ ਜਿਹੜੇ ਹੁਣ ਦੋਸ਼ ਆਇਦ ਕੀਤੇ ਗਏ ਹੈਗੇ ਆ। ਕੈਲੀਫੋਰਨੀਆ ਦਾ ਜਿਹੜਾ ਬਜਟ ਸ਼ਾਰਟਫਾਲ ਆ, ਇਹ ਕਹਿੰਦੇ ਵੀ ਜਿੰਨਾ ਸੋਚਦੇ ਸੀ ਉਹ ਤੋਂ ਵੀ ਕਿਤੇ ਜ਼ਿਆਦਾ ਵਰਸ ਹੋਊਗਾ। $5 ਬਿਲੀਅਨ ਦਾ ਸੋਚਦੇ ਸੀ ਜੂਨ ਮਹੀਨੇ ਦੇ ਵਿੱਚ, ਜਿਹੜਾ ਕਿ ਹੁਣ $18 ਬਿਲੀਅਨ ਨੈਕਸਟ ਈਅਰ ਤੱਕ ਹੋ ਜਾਊਗਾ। AI ਡਰਿਵਨ ਸਟਾਕ ਮਾਰਕੀਟ ਦੇ ਗੇਨ ਨੇ ਬੂਸਟ ਤਾਂ ਕੀਤਾ ਸਟੇਟ ਰੈਵਨਿਊ ਨੂੰ, ਪਰ ਐਨਾਲਿਸਟ ਇਹ ਵਾਰਨਿੰਗ ਕਰ ਰਹੇ ਆ ਵੀ ਇਹ ਟੈਂਪਰੇਰੀ ਆ ਤੇ ਅਨਸਸਟੇਨੇਬਲ ਹੈਗਾ ਆ। ਸੋ ਮੈਡੀਕਲ ਕਾਸਟ ਕੈਲਫਰੈਸ਼ ਤੇ ਜੋ ਹੈਲਥ ਕੇਅਰ ਪ੍ਰੋਵਾਈਡ ਕਰਦੇ, ਫੂਡ ਅਸਿਸਟੈਂਸ ਕੈਲੀਫੋਰਨੀਆ ਨੂੰ ਪ੍ਰੋਵਾਈਡ ਕਰਦੇ, ਉਹਦੇ ਉੱਤੇ $1.3 ਬਿਲੀਅਨ ਹੋਰ ਖਰਚਾ ਜਿਹੜਾ ਆਊਗਾ, ਕਿਉਂਕਿ ਫੈਡਰਲ ਗਵਰਨਮੈਂਟ ਕਾਫੀ ਜਿਹੜਾ ਕੱਟ ਕਰਨ ਜਾ ਰਹੀ ਹੈਗੀ ਆ। ਸੋ $18 ਬਿਲੀਅਨ ਦਾ ਜਿਹੜਾ ਬਜਟ ਆ ਉਹ ਹੁਣ ਘਾਟੇ 'ਚ ਜਾਊਗਾ। HD ਪਾਮਰ ਇੱਕ ਸਪੋਕਸਪਰਸਨ ਹੈਗੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਾਈਨਾਂਸ ਤੇ, ਉਹਨਾਂ ਨੇ ਕਿਹਾ ਵੀ ਸਾਡੇ ਲਈ ਕਾਫੀ ਚੈਲੰਜਿੰਗ ਆ, ਖਾਸ ਕਰਕੇ ਲਾ ਮੇਕਰਸ ਦੇ ਲਈ। ਫੈਡਰਲ ਲੈਵਲ ਦੇ ਉੱਤੇ ਅਨਸਰਟਨਟੀ ਬਹੁਤ ਆ, ਮਾਰਕੀਟ ਵੋਲੇਟਿਲਿਟੀ ਬਹੁਤ ਆ। ਸੋ ਤੇ ਗਰੋਥ ਜਿਹੜੀ ਆ ਉਹ ਆਲਰੇਡੀ ਕੈਲੀਫੋਰਨੀਆ 'ਚ ਵੱਧ ਰਹੀ ਹੈਗੀ ਆ। ਬਹੁਤ ਸਾਰੇ ਲੋਕ ਹੋਰ ਸਟੇਟਾਂ ਤੋਂ ਵਾਪਸ ਕੈਲੀਫੋਰਨੀਆ ਨੂੰ ਮੁੜਨਾ ਸ਼ੁਰੂ ਹੋ ਗਏ ਹੈਗੇ ਆ। ਸੋ ਜਿਹੜੀ ਸਿਚੁਏਸ਼ਨ ਆ ਇਹ ਕੈਲੀਫੋਰਨੀਆ ਦੀ, ਖਾਸ ਕਰਕੇ ਬਜਟ ਨੂੰ ਲੈ ਕੇ, ਵੀ ਕੈਲੀਫੋਰਨੀਆ ਦਾ ਬਜਟ ਜਿਹੜਾ ਕਾਫੀ ਵੱਧ ਗਿਆ ਹੈਗਾ, ਸ਼ਾਰਟਫਾਲ ਜਿਹੜਾ $18 ਬਿਲੀਅਨ। ਜੀ, ਕੈਲੀਫੋਰਨੀਆ ਦੇ ਗਵਰਨਰ ਦੇ ਲਈ ਕਲਾਈਮੇਟ ਐਕਟਿਵਿਸਟ ਤੇ ਬਿਲੀਅਨੇਅਰ ਟੌਮ ਸਟਾਇਰ ਕਹਿੰਦੇ ਵੀ ਰਨ ਕਰਨ ਜਾ ਰਹੇ ਆ। ਸੋ ਇੱਥੇ ਗੈਵਿਨ ਨਿਊਸਮ ਟਰਮ ਆਊਟ ਹੋ ਰਹੇ ਆ, ਤੇ ਉਹਨਾਂ ਦੀ ਥਾਂ ਦੇ ਉੱਤੇ ਨਵਾਂ ਗਵਰਨਰ ਕੌਣ ਬਣੂਗਾ, ਇਸ ਭੀੜ ਦੇ ਵਿੱਚ ਇਹਨਾਂ ਨੇ ਵੀ ਆਪਣਾ ਨਾਮ ਜਿਹੜਾ ਆ ਉਹ ਸਿੱਟ ਦਿੱਤਾ ਹੈਗਾ ਆ। ਸੋ ਬਿਲੀਅਨੇਅਰ ਫਿਲੈਂਥਰੋਪਿਸਟ ਇਹਨਾਂ ਨੂੰ ਆਖਿਆ ਜਾਂਦਾ ਆ। ਇਹ ਡੈਮੋਕ੍ਰੇਟ ਪਾਰਟੀ ਦੇ ਤੇ ਕਲਾਈਮੇਟ ਐਕਟਿਵਿਸਟ ਜਿਹੜੇ ਉਹ ਹੈਗੇ ਆ। 2020 ਦੇ ਵਿੱਚ ਪ੍ਰੈਜ਼ੀਡੈਂਟ ਦੇ ਲਈ ਵੀ ਇਹਨਾਂ ਨੇ ਅਨਸਕਸੈਸਫੁਲੀ ਜਿਹੜਾ ਉਹ ਰਨ ਕੀਤਾ ਸੀਗਾ। ਸੋ ਇੱਕ ਕਰਾਊਡਡ ਰੇਸ ਦੇ ਵਿੱਚ ਇਹਨਾਂ ਨੇ ਛਾਲ ਜਿਹੜੀ ਉਹ ਮਾਰੀ ਹੈਗੀ ਆ। ਸੋ ਇਸ ਤੋਂ ਇਲਾਵਾ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸਾਬਕਾ ਜਿਹੜੇ ਸਕੱਤਰ ਹੈਵੀਅਰ ਬਸੇਰਾ, ਜਿਹੜੀ ਸਾਬਕਾ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ, LA ਦੇ ਮੇਅਰ ਐਂਟੋਨੀਓ ਵਿਲਾਗਰੋਸਾ, ਤੇ ਜਿਹੜੇ ਹੋਰ ਜਿਹੜੇ ਰਿਪਬਲਿਕਨ ਪਾਰਟੀ ਵੱਲੋਂ ਉਹ ਵੀ ਜਿਹੜੇ ਕੁਛ ਪ੍ਰੋਮੀਨੈਂਟ ਨਾਮ ਨੇ ਉਹ ਜੁੜੇ ਨੇ। ਰਿਵਰਸਾਈਡ ਕਾਉਂਟੀ ਦੇ ਸ਼ੈਰਿਫ ਚੈਡ ਬਿਆਂਕੋ, ਸਾਬਕਾ ਫੌਕਸ ਨਿਊਜ਼ ਦੇ ਹੋਸਟ ਸਟੀਵ ਹਿਲਟਨ, ਇਹਨਾਂ ਨੇ ਵੀ ਜਿਹੜਾ ਆਪਣਾ ਨਾਮ ਆ ਇਸ ਗਵਰਨਰਸ਼ਿਪ ਦੇ ਲਈ, ਗਵਰਨਟੋਰੀਅਲ ਇਲੈਕਸ਼ਨ ਦੇ ਲਈ ਜਿਹੜਾ ਉਹ ਐਲਾਨ ਕੀਤਾ ਹੈਗਾ। ਸੋ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਬਣਦਾ, ਤੇ ਇਵੈਂਚੁਅਲੀ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਕੈਲੀਫੋਰਨੀਆ ਦੇ ਨਿਵਾਸੀ ਕਿਸ ਨੂੰ ਜਿਹੜਾ ਉਹ ਚੁਣਦੇ ਹੈਗੇ ਨੇ। ਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ, ਜਾਂਦੇ ਜਾਂਦੇ ਮਾਰਕੀਟਸ ਦਾ ਜੇ ਹਾਲ ਦੱਸਦੇ ਜਾਈਏ ਤਾਂ ਡਾਊ ਜੋਨ ਅੱਜ 47 ਪੁਆਇੰਟ ਵਧਿਆ, 46,100 ਤੇ 39 ਤੇ ਬੰਦ ਹੋਇਆ। S&P 25 ਪੁਆਇੰਟ ਵੱਧ ਕੇ 6642, ਨੈਸਡੈਕ 131 ਪੁਆਇੰਟ ਵੱਧ ਕੇ 22,000 ਤੇ 564 ਦੇ ਉੱਤੇ। ਸੋਨੇ ਦਾ ਭਾਅ $4,085 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ। 10 ਈਅਰ ਯੀਲਡ 4.14%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 92,501 ਤੇ ਇਥੀਰੀਅਮ $3,046 ਦੇ ਬਰਾਬਰ ਚੱਲ ਰਿਹਾ ਹੈਗਾ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 41 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $280 ਤੇ 66 ਪੈਸੇ, ਤੇ $1 ਦੇ ਬਰਾਬਰ ਇੰਡੀਆ ਦੇ $88 ਤੇ 49 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ।